वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਵਿਸ਼ੇਸ਼ ਤੌਰ ਤੇ ਸਵਾਗਤ ਕਰਦਾ। ਵਿਊਅਰਸ, ਅੱਜ ਵਿਸ਼ੇਸ਼ ਤੌਰ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਦੇ ਹੇਠ ਅਮਰੀਕੀ ਸਿੱਖਾਂ ਦਾ ਇੱਕ ਡੈਲੀਗੇਸ਼ਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦੇ ਸਪੈਸ਼ਲ ਅਸਿਸਟੈਂਟ ਜਿਹੜੇ ਨੇ ਨਈਮ ਉਲ ਹਕ, ਉਹਨਾਂ ਨਾਲ ਅੱਜ ਸਿੱਖ ਡੈਲੀਗੇਸ਼ਨ ਨੇ ਮੁਲਾਕਾਤ ਕੀਤੀ ਹੈ ਇੱਥੇ ਨਿਊਯਾਰਕ ਦੇ ਵਿੱਚ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਫੋਰਨ ਅਫੇਅਰਸ ਦੇ ਜਿਹੜੇ ਉਹਨਾਂ ਦੇ ਸੈਕਟਰੀ ਹੈਗੇ ਆ ਜਾਂ ਅਦਰਵਾਈਜ਼ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦਾ ਇੱਕ ਵੱਡਾ ਹਿੱਸਾ ਇੱਥੇ ਨਿਊਯਾਰਕ ਦੇ ਵਿੱਚ ਮੌਜੂਦ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਸਾਲਾਨਾ ਇਜਲਾਸ ਨੂੰ ਐਡਰੈਸ ਕਰਨ ਦੇ ਲਈ। ਸੋ ਸਿੱਖਾਂ ਦੇ ਇੱਕ ਡੈਲੀਗੇਸ਼ਨ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਹੇਠ ਜਿੱਥੇ ਮੁਲਾਕਾਤ ਕੀਤੀ ਹੈ, ਧੰਨਵਾਦ ਕੀਤਾ ਹੈ ਕਰਤਾਰਪੁਰ ਕੋਰੀਡੋਰ ਦੇ ਲਈ ਤੇ ਨਾਲ ਹੀ 550ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਪਾਕਿਸਤਾਨ ਦੀ ਧਰਤੀ ਤੇ ਮਨਾਇਆ ਜਾ ਰਿਹਾ ਉਹਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਦੇ ਲਈ। ਕਸ਼ਮੀਰ ਦੇ ਨਾਲ ਵੀ ਸੋਲੀਡੈਰਿਟੀ ਪ੍ਰਗਟ ਕੀਤੀ ਗਈ ਹੈ ਸਿੱਖ ਡੈਲੀਗੇਸ਼ਨ ਦੇ ਵੱਲੋਂ ਤੇ ਨਾਲ ਹੀ ਇੱਕ ਮੈਮੋਰੈਂਡਮ ਦਿੱਤਾ ਗਿਆ ਪਾਕਿਸਤਾਨ ਦੀ ਸਰਕਾਰ ਨੂੰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੂੰ, ਤੇ ਇਹ ਡਿਮਾਂਡ ਕੀਤੀ ਗਈ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਤੇ ਉਹਨਾਂ ਦੇ ਨਾਂ ਦੇ ਉੱਤੇ ਇੱਕ ਜਿਹੜੀ ਡਾਕ ਟਿਕਟ ਹੈ ਉਹ ਜਾਰੀ ਕੀਤੀ ਜਾਵੇ ਤੇ ਪਾਕਿਸਤਾਨ ਦੇ ਨਾਲ ਸਿੱਖਾਂ ਦੀ ਜਿਹੜੀ ਇਹ ਸਾਂਝ ਹੈ ਇਹਨੂੰ ਹੋਰ ਮਜ਼ਬੂਤ ਕਰਨ ਦੇ ਲਈ, ਸਟਰੈਂਥਨ ਕਰਨ ਦੇ ਲਈ ਲਗਾਤਾਰਤਾ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ, ਕੋਈ ਲਿਏਜ਼ਨ ਜਿਹੜਾ ਹੈ ਉਹ ਐਸਟੈਬਲਿਸ਼ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਯੂਨੀਵਰਸਿਟੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਜਿਹਦਾ ਅਨਾਉਂਸਮੈਂਟ ਆਲਰੇਡੀ ਪਾਕਿਸਤਾਨ ਵੱਲੋਂ ਕੀਤੀ ਜਾ ਚੁੱਕੀ ਹੈ ਉਹਦਾ ਵੀ ਨੀਂਹ ਪੱਥਰ ਇਸੇ ਸਾਲ ਦੇ ਵਿੱਚ ਰੱਖਿਆ ਜਾਵੇ। ਸੋ ਜਿਹੜੀ ਇਹ ਮੀਟਿੰਗ ਸਿੱਖਾਂ ਦੀ ਹੋਈ ਹੈ, ਪਾਕਿਸਤਾਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਇਹਨਾਂ ਦੇ ਵਿੱਚ ਸਿੱਖਾਂ ਦੇ ਵੱਲੋਂ ਜਿੱਥੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੋਂ ਸਰਦਾਰ ਹਿੰਮਤ ਸਿੰਘ, ਸਿੱਖ ਯੂਥ ਆਫ ਅਮਰੀਕਾ ਤੋਂ ਸਰਦਾਰ ਯਾਦਵਿੰਦਰ ਸਿੰਘ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਤੇ ਨਾਲ ਅਸੀਂ ਦੇਖਦੇ ਹਾਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਕਿਰਪਾਲ ਸਿੰਘ ਬਿਲਿੰਗ, ਸਿੱਖ ਅਮਰੀਕਨ ਸਿੱਖ ਫੋਰਮ ਤੋਂ ਡਾਕਟਰ ਅਰਵਿੰਦਰ ਸਿੰਘ ਸਮੇਤ ਹੋਰ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਸ ਮੀਟਿੰਗ ਨੂੰ ਜਿੱਥੇ TV84 ਨੇ ਕਵਰ ਕੀਤਾ ਉੱਥੇ ਹੀ ਜਿਹੜੇ ਵਿਚਾਰ ਨੇ ਇਸ ਮੀਟਿੰਗ ਦੇ ਸੰਬੰਧੀ ਖਾਸ ਤੌਰ ਤੇ ਨਈਮ ਉਲ ਹਕ ਸਾਹਿਬ ਜਿਹੜੇ ਕਿ ਪੋਲੀਟੀਕਲ ਅਫੇਅਰਸ ਦੇ ਸਪੈਸ਼ਲ ਅਸਿਸਟੈਂਟ ਨੇ ਇਮਰਾਨ ਖਾਨ ਸਾਹਿਬ ਦੇ ਲਈ, ਸੋ ਉਹਨਾਂ ਦੇ ਜਿਹੜੇ ਵਿਚਾਰ ਨੇ ਇਸ ਸਾਰੀ ਗੱਲਬਾਤ ਦੇ ਦੌਰਾਨ ਵੀ ਤੇ ਉਹ ਤੋਂ ਬਾਅਦ ਵੀ ਉਹ ਕਿੰਨੇ ਕੁ ਪੋਜ਼ਿਟਿਵ ਨੇ, ਕਿਵੇਂ ਉਹਨਾਂ ਨੇ ਸਿੱਖਾਂ ਦਾ ਸਵਾਗਤ ਕੀਤਾ ਤੇ ਹਰ ਇੱਕ ਜਿਹੜੀ ਮੰਗ, ਜਿਹੜੀ ਗੱਲ ਸਿੱਖਾਂ ਵੱਲੋਂ ਇਸ ਇਹਨਾਂ ਡੈਲੀਗੇਟਸ ਵੱਲੋਂ ਕੀਤੀ ਗਈ ਹੈ ਉਹਦਾ ਉਹਨਾਂ ਨੇ ਸਵਾਗਤ ਕੀਤਾ ਤੇ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਇਹਨਾਂ ਨੂੰ ਪੂਰਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ ਕਵਰੇਜ ਜਿਹੜੀ ਹੈ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗੀ। डॉक्टर प्रितपाल सिंह की सरबराही में एक बहुत ही अहम सिख डेलीगेशन से मेरी तफसीली मुलाकात हुई है। ये लोग पूरे अमेरिका और कनाडा से इस वक्त में लोग शामिल हैं। आज की मीटिंग का बुनियादी मकसद ये था कि पाकिस्तान में अगले महीने या नवंबर में जो होने वाली बाबा गुरु नानक की 550वीं सालगिरह की तकरीबात हैं उस सिलसिले में तबादला ख्याल किया जाए और वो तमाम जो मुतालबात हैं या जो रिक्वायरमेंट्स हैं सिख कम्युनिटी की जिस पर हमारी हुकूमत ने एक बड़ा मस्बत स्टैंड लिया हुआ है उनको तेज़ी से आगे बढ़ाया जाए। जैसा कि आप जानते हैं कि वज़ीर-ए-आज़म ने एक कमेटी बनाई है इस हवाले से पाकिस्तान में, जिसकी सरबराही गवर्नर पंजाब डॉक्टर माफ़ कीजिएगा चौधरी मोहम्मद सरवर कर रहे हैं और इस कमेटी की ज़िम्मेदारी है कि वो सिख कम्युनिटी के हवाले से उनकी तमाम रिलीजियस साइट्स, वो तमाम तकरीबात जो नवंबर में मुनक़िद होंगी, वो बाबा गुरु नानक यूनिवर्सिटी का क़याम और जितने भी और जो मसाइल हैं सिख कम्युनिटी के उन पर फुल टाइम, उन पर मुकम्मल तौर पे तवज्जो देकर तेज़ी से आगे बढ़ाए और ख़ास तौर पे बाबा गुरु नानक यूनिवर्सिटी के क़याम के लिए जो वज़ीर-ए-आज़म साहब भी चाहते हैं कि जल्द अज जल्द ये यूनिवर्सिटी जो है ये अपना काम शुरू करे, उसके लिए हम बहुत तेज़ी से आगे कदम बढ़ाएँगे। और डॉक्टर प्रितपाल सिंह की सरबराही में और बड़े इनके साथी दोस्त जिनसे मेरी बात हुई है, जिन्होंने अपनी तजावीज़ दी हैं, मुझे बड़ी खुशी है कि आज बड़ी अच्छी अच्छी तजावीज़ आई हैं और हम जो आज गुफ्तगू हुई है, मैं इन तमाम जो आज जो लोग इस कमेटी में शरीक हुए हैं
उन्होंने जो तजावीज़ दी हैं मैं उनसे इत्तफ़ाक़ करता हूँ, मैं उनसे एग्री करता हूँ और इंशाअल्लाह गवर्नमेंट जो होगी वो तमाम फैसिलिटीज़ जिसमें ख़ास तौर पे मल्टीपल वीज़ा जो सर्विसेज हैं वो सिख कम्युनिटी को प्रोवाइड करेगी, ताकि बेशुमार लोग ऐसे होंगे जो करतारपुर वाला पर पहुंचकर वो फिर हिंदुस्तान जाना चाहेंगे और फिर वापस आना चाहेंगे। और हम उस दौरान स्पेशल फ़्लाइट्स की कोशिश करेंगे कि लाहौर एयरपोर्ट के लिए यूरोप और अमेरिका से, यानी कनाडा में तो हमारी फ़्लाइट्स हैं ही, स्पेशल फ़्लाइट्स शुरू की जाएँ ताकि सिख यात्रियों के लिए आसानी हो कि वो डायरेक्ट नॉन स्टॉप लाहौर आ सकें और वहाँ से मुख्तलिफ जगहों पर तकरीबात में शरीक हो सकें। एक मिनट डॉक्टर साहब भी कह दिए। अच्छा हाँ, मल्टी वीज़ा देंगे क्या उसको? इस पर जी गवर्नमेंट उस पर उसकी तफसीलात तय कर रही है कि हज़ारों जो सिख यात्री होंगे वो करतारपुर वाला से बॉर्डर क्रॉस करेंगे हिंदुस्तान में, तो इसका मतलब ये थोड़ी है कि वो वापस नहीं आ सकते। और इनमें से बेशुमार लोग ऐसे होंगे जो लाहौर लैंड करेंगे हवाई जहाज़ से एयरपोर्ट से, तो उनको वापस आने के लिए हिंदुस्तान जाएं, वापस अमृतसर है वहाँ से आकर वापस आएँ, तो मल्टीपल एंट्री इनके लिए बहुत ज़रूरी है और इनके लिए बहुत ही फैसिलिटेट करेगी। उस इलाके को आप जानते हैं कि गवर्नमेंट बड़ी फ़ौक़ियत दे रही है और वहाँ पर बड़ी तरक्याती काम भी हो रहे हैं। डॉक्टर प्रतिपाल सिंह ने मुझे बताया है कि वहाँ पर सिख डोनर्स हैं बड़े, जो वहाँ पे चाहते हैं कि बड़ी तादाद में दरख्त भी लगाएं, और ये तो आप जानते हैं कि गवर्नमेंट का ये अरबों दरख्त लगाने का प्रोग्राम वैसे ही है। तो मुझे बड़ी खुशी हुई कि आज की ये बड़ी अच्छी कामयाब मीटिंग रही, और मैं डॉक्टर साहब से दरख्वास्त करूँगा कि आप कुछ बात करें। जी वाहिगुरू जी का खालसा वाहिगुरू जी की फतेह। ਸਮੁੱਚੇ ਖਾਲਸਾ ਪੰਥ ਦੀ ਤਰਫੋਂ ਅਸੀਂ ਪ੍ਰਾਈਮ ਮਿਨਿਸਟਰ ਖਾਨ ਸਾਹਿਬ, ਨਿਆਮਤ ਹੱਕ ਸਾਹਿਬ ਅਤੇ ਪਾਕਿਸਤਾਨ ਦੇ ਸਮੁੱਚੇ ਜੋ ਇਲੈਕਟਡ ਅਫੀਸ਼ੀਅਲਸ ਨੇ, ਆਵਾਮ ਨੇ, ਉਹਨਾਂ ਸਾਰਿਆਂ ਦਾ ਅਸੀਂ ਸਮੁੱਚੇ ਖਾਲਸਾ ਪੰਥ ਵੱਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕਿ ਜਿੰਨੀਆਂ ਅਸੀਂ ਤਾਂ ਮੰਗਾਂ ਕੋਈ ਲੈ ਕੇ ਨਹੀਂ ਸੀ, ਅਸੀਂ 2-3 ਗੱਲਾਂ ਹੀ ਕੀਤੀਆਂ ਸੀ ਔਰ ਇਹਨਾਂ ਨੇ ਪਟਾਰੀ ਦੀ ਪਟਾਰੀ ਪੂਰੀ ਖੋਲ੍ਹ ਕੇ ਸਾਨੂੰ ਦੇ ਦਿੱਤੀ ਵੀ ਤੁਸੀਂ ਜੋ ਚਾਹੋ ਅਸੀਂ ਦੇਣ ਨੂੰ ਤਿਆਰ ਹਾਂ। ਅਸੀਂ ਤਹਿ ਦਿਲ ਤੋਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਪਹਿਲਾਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਸੀ ਕਿ ਸਾਡਾ ਜਿਹੜਾ ਮੇਨ ਮਕਸਦ ਹੈ ਸਾਰੀ ਗੱਲ ਦਾ, ਉਹ ਆ ਵੀ ਜਿਹੜੀ ਸਿੱਖ ਮੁਸਲਿਮ ਫਰੈਂਡਸ਼ਿਪ ਹੈ, ਜਿਹੜੀ ਪਿਛਲੇ 70-80 ਸਾਲ ਤੋਂ ਟਰਬੂਲੈਂਸ ਵਿੱਚੋਂ ਦੀ ਅਸੀਂ ਲੰਘੇ ਹਾਂ, ਪਰ ਦੁਬਾਰਾ ਫਿਰ ਅਸੀਂ ਹੁਣ ਠੀਕ ਪੇਸ 'ਤੇ ਹੈਗੇ। ਅਸੀਂ ਚਾਹੁੰਦੇ ਹਾਂ ਕਿ ਉਹੀ ਰਿਲੇਸ਼ਨਸ਼ਿਪ ਜਿਹੜੀ ਫਿਰ ਵੀ ਦੁਬਾਰਾ ਵਾਪਸ ਆਵੇ ਔਰ ਸਾਊਥ ਏਸ਼ੀਆ ਦੇ ਉਸ ਖਿੱਤੇ ਵਿੱਚ ਸਿੱਖਾਂ ਦਾ ਔਰ ਮੁਸਲਮਾਨਾਂ ਦਾ ਅਮਨ ਅਤੇ ਸ਼ਾਂਤੀ ਵਾਸਤੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਉਹ ਤੋਂ ਬਿਨਾਂ ਉੱਥੇ ਅਮਨ ਅਤੇ ਸ਼ਾਂਤੀ ਨਹੀਂ ਆ ਸਕਦੀ। ਸੋ ਇੱਕ ਵਾਰੀ ਫਿਰ ਤੁਹਾਡੀ ਸਮੁੱਚੀ ਸਰਕਾਰ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਇੰਨਾ ਨਵਾਜਿਆ, ਔਰ ਆਸ ਕਰਦੇ ਹਾਂ ਕਿ ਇਨ ਫਿਊਚਰ ਵੀ ਸਾਡੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਰਹਿਣਗੀਆਂ और साडियाँ जी मंगा तुझे प्रबंध और 80 लाख कश्मीरियों को कर्फ्यू के तहत बंद कर रखा है। सिख कम्युनिटी भी इस मामले में, ह्यूमन राइट्स के मामले में हमारे साथ है। वो चाहते हैं कि जो भी जहाँ भी आज़ादी को ख़त्म किया जा रहा है कश्मीरियों पे, जिस तरह वहाँ पुलिस स्टेट कायम कर दी गई है, उसको फौरी तौर पर वहाँ से कर्फ्यू उठाया जाए और वहाँ पर लोगों को वही आज़ादी मैसर हो जो और जगहों पर है। और इसके बग़ैर वहाँ के हालात बेहतर नहीं होंगे। जितनी देर तक कश्मीरी अवाम को दबाया जाएगा हालात इतने ही ख़राब होंगे। वज़ीर-ए-आज़म इमरान ख़ान भी चाहते हैं कि इससे पहले कि बातचीत का मरहला आए, हिंदुस्तान की हुकूमत को चाहिए कि कश्मीर पर से कर्फ्यू उठाए। वहाँ के लोगों जो बंद हैं 50 दिन से ज़्यादा हो गया है, और जो मीडिया की पर पाबंदी है, वहाँ पर टेलीफोन पर पाबंदी है, ये तमाम पाबंदियाँ उठानी चाहिए। हमें और भी किडनैपिंग्स और मर्डर्स और इस किस्म की इत्तलात मिली हैं, जिसकी मैं हुकूमत पाकिस्तान की तरफ से सख्त मजम्मत करता हूँ, और मैं उम्मीद करता हूँ, और सिख कम्युनिटी ने हमारे साथ मुकम्मल तौर पे हमदर्दी का ऐलान किया है, और मुझे यकीन है कि ये प्रेशर जो हम इंडियन गवर्नमेंट पर डाल रहे हैं पूरी दुनिया में, इसके नतीजे में बहुत जल्दी कश्मीरी अवाम जो हैं उनको इस जुल्म सितम से निजात मिलेगी और वो अपनी मर्ज़ी के मुताबिक अपने मुस्तकबिल का फैसला करेंगे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਵਿੱਚ ਮਨਹਾਟਨ ਦੇ ਵਿੱਚ ਰੂਜ਼ਵੈਲਟ ਹੋਟਲ ਦੇ ਵਿੱਚ ਅਸੀਂ ਜੋ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦੇ ਜੋ ਅਸਿਸਟੈਂਟ ਮਿਸਟਰ ਹੱਕ ਉਹ ਆਏ ਹੋਏ ਸਨ। ਸੋ ਉਹਨਾਂ ਦੇ ਨਾਲ ਅੱਜ ਸਿੱਖ ਡੈਲੀਗੇਸ਼ਨ ਜਿਹੜਾ ਆ ਨਿਊਯਾਰਕ ਦੇ ਵਿੱਚ ਅੱਜ ਉਹਨਾਂ ਨੇ ਮੀਟਿੰਗ ਕੀਤੀ ਆ। ਸੋ ਉਹਨਾਂ ਨੂੰ ਜਿਵੇਂ ਕਰਤਾਰਪੁਰ ਲਾਂਘੇ ਦੀ ਗੱਲ ਦਾ ਜਿਹੜਾ ਧੰਨਵਾਦ ਕੀਤਾ ਆ, ਉੱਥੇ ਨਾਲ ਦੀ ਨਾਲ ਜਿਹੜੇ ਸਿੱਖ ਇਸ਼ੂਸ ਹੈਗੇ ਹਨ, ਵੀਜ਼ੇ ਦੀ ਗੱਲ,
ਔਰ ਨਾਲ ਦੀ ਨਾਲ ਕੁਝ ਜਿਹੜੀਆਂ ਸਿੱਖ ਯਾਤਰੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲੇ ਤੇ ਵਿਜ਼ਿਟ ਕਰਨਗੇ ਪਾਕਿਸਤਾਨ ਦੇ ਵਿੱਚ। ਸੋ ਉਸ ਸੰਬੰਧੀ ਕੁਝ ਉਹਨਾਂ ਦੇ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਆ ਔਰ ਨਾਲ ਦੀ ਨਾਲ ਉਹਨਾਂ ਨੇ ਸਾਡੇ ਨਾਲ ਅੱਜ ਇੱਕ ਜਿਹੜੀ ਬਹੁਤ ਅਹਿਮ ਗੱਲ ਹੋਈ ਆ, ਉਹਨਾਂ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਤੇ ਜਿਹੜੀ ਸਟੈਂਪ ਡਾਕ ਟਿਕਟ ਜਿਹੜੀ ਆ ਉਹ ਪਾਕਿਸਤਾਨ ਗਵਰਨਮੈਂਟ ਵੱਲੋਂ ਜਾਰੀ ਕੀਤੀ ਜਾਏਗੀ ਔਰ ਯਾਤਰੀਆਂ ਦੇ ਸਹੂਲਤਾਂ ਵਾਸਤੇ ਉੱਥੇ ਰਹਿਣ ਦਾ ਪ੍ਰਬੰਧ, ਸਿਕਿਉਰਿਟੀ ਦਾ, ਉਹ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਖੁੱਲ੍ਹ ਕੇ ਹੋਈਆਂ। ਔਰ ਨਾਲ ਦੀ ਨਾਲ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਤੇ ਜਿਹੜੀ ਯੂਨੀਵਰਸਿਟੀ ਬਣ ਰਹੀ ਆ ਉਹਦੇ ਵਿੱਚ ਜਿਹੜਾ ਮਾਹੌਲ ਆ, ਜਿਵੇਂ ਭਾਰਤ ਵਿੱਚ ਜਿਹੜੀਆਂ ਸਿੱਖ ਸੰਸਥਾਵਾਂ ਦੇ ਵਿੱਚ RSS ਦੀ ਘੁਸਪੈਠ ਹੋ ਚੁੱਕੀ ਆ, ਸੋ ਉਸ ਪੱਖ ਤੋਂ ਉਹਨਾਂ ਨੂੰ ਜਾਣੂ ਕਰਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਂ 'ਤੇ ਜਿਹੜੀ ਸਿੱਖ ਯੂਨੀਵਰਸਿਟੀ ਬਣ ਰਹੀ ਆ ਉਹਨੂੰ ਕਿਵੇਂ ਧਾਰਮਿਕ ਔਰ ਖਾਸ ਕਰਕੇ ਨਿਰੋਲ ਸਿੱਖ ਆਈਡੀਓਲੋਜੀ ਦੇ ਨਾਲ ਹੀ ਰਿਲੇਟ ਰੱਖਿਆ ਜਾਵੇ, ਨਾ ਕਿ ਹੋਰ ਕਿਸੇ ਕਿਸਮ ਦੀ ਉਹਦੇ ਵਿੱਚ ਘੁਸਪੈਠ ਹੋਵੇ। ਸੋ ਅਸੀਂ ਮਿਸਟਰ ਹੱਕ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਉਹਨਾਂ ਗੱਲਾਂ ਦਾ ਭਰੋਸਾ ਦਿਵਾਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸੁੱਖ ਸਹੂਲਤਾਂ ਯਾਤਰੀਆਂ ਵਾਸਤੇ ਉਹ ਜਿਹੜੀ ਪਾਕਿਸਤਾਨ ਗਵਰਨਮੈਂਟ ਦੇਵੇਗੀ। ਸੋ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਨਾਨਕ ਦੀ ਬਖਸ਼ਿਸ਼ ਸਦਕਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਤੋਂ ਪਹਿਲਾਂ ਜਿਹੜੀਆਂ ਕੜੀਆਂ ਲਗਭਗ 72 ਸਾਲ ਪਹਿਲਾਂ ਉੱਥੋਂ ਦੇ ਸ਼ਾਤਰ ਬ੍ਰਾਹਮਣਵਾਦੀਆਂ ਨੇ ਤੋੜ ਦਿੱਤੀਆਂ ਸਨ ਸਿੱਖਾਂ ਔਰ ਮੁਸਲਮਾਨਾਂ ਦੀ ਸਾਂਝ ਦੀਆਂ, ਉਹ ਬਾਬੇ ਦੀ ਬਖਸ਼ਿਸ਼ ਨਾਲ ਦੁਬਾਰਾ ਜੁੜ ਰਹੀਆਂ ਨੇ। ਕਰਤਾਰਪੁਰ ਸਾਹਿਬ ਦਾ ਲਾਂਘਾ ਇੱਕ ਸੱਚਮੁੱਚ ਹੀ ਉਹ ਲਾਂਘਾ ਬਣ ਗਿਆ ਜਿਸ ਨੇ ਉਸ ਵਿੱਥ ਨੂੰ ਘਟਾ ਦਿੱਤਾ ਜਿਹੜੀ 72 ਸਾਲ ਤੋਂ ਭਾਰਤੀ ਹਾਕਮਾਂ ਦੀਆਂ ਨੀਤੀਆਂ ਦੀ ਬਦੌਲਤ ਵੱਧਦੀ ਚਲੀ ਗਈ ਸੀ। ਔਰ ਅੱਜ ਦੀ ਇਹ ਮੀਟਿੰਗ ਜਿਹੜੀ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦੇ ਖਾਸਮ ਖਾਸ ਨਾਮੁਲ ਹੱਕ ਔਰਾਂ ਦੇ ਨਾਲ ਹੋਈ, ਜਿਹਦੇ 'ਚ ਕਿ ਸਿੱਖ ਵਫਦ ਜਿਹਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਔਰ ਬਾਕੀ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਜਿਸ ਦਾ ਹਿੱਸਾ ਸਨ, ਉਹ ਸਾਡੀ ਮੀਟਿੰਗ ਜਿਹਦੇ 'ਚ ਖੁੱਲ੍ਹ ਕੇ ਵਿਚਾਰਾਂ ਹੋਈਆਂ ਔਰ ਉਹਦੇ 'ਚ ਜਿੱਥੇ ਕਿ ਇਮਰਾਨ ਖਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਸਿੱਖ ਡੈਲੀਗੇਸ਼ਨ ਵੱਲੋਂ, ਉੱਥੇ ਜੋ ਹਾਲਾਤ ਅੱਜ ਕਸ਼ਮੀਰ ਦੇ ਵਿੱਚ ਬਣੇ ਹੋਏ ਨੇ ਉਹਨਾਂ ਦੇ ਲਈ ਜਿੱਥੇ ਭਾਰਤੀ ਹਕੂਮਤ ਦੀ ਕੰਡੈਮਨੇਸ਼ਨ ਹੋਈ, ਉੱਥੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ 30 ਮਿਲੀਅਨ ਸਿੱਖ ਕੌਮ ਕਸ਼ਮੀਰੀਆਂ ਦੇ ਨਾਲ ਖੜੀ ਹੈ ਔਰ ਅਸੀਂ ਬੁਰੇ ਦੇ ਘਰ ਤੱਕ ਜਿਹੜਾ ਹੈ ਇਸ ਨੂੰ ਪਹੁੰਚਾ ਕੇ ਹੀ ਸਾਹ ਲਵਾਂਗੇ, ਕਿਉਂਕਿ ਅਸੀਂ ਇਸ ਪੀੜ ਨੂੰ ਖੁਦ ਹੰਡਾਇਆ ਹੋਇਆ ਸਿੱਖ ਕੌਮ ਨੇ ਔਰ ਅਸੀਂ ਉਹਨਾਂ ਦੇ ਦਰਦ ਨੂੰ ਸਮਝ ਸਕਦੇ ਹਾਂ। ਜਿਹੜੇ ਖਾਸ ਇਸ਼ੂ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਗਏ ਉਹਨਾਂ 'ਚ ਜਿੱਥੇ ਕਰਤਾਰਪੁਰ ਲਾਂਘਾ ਇਸ ਨੂੰ ਮੁਕੰਮਲ ਕਰਨ ਤੋਂ ਬਾਅਦ ਜਿਹੜਾ ਇਸ ਪ੍ਰਤੀ ਸੁਚੇਤ ਹੋਣ ਦੀ ਗੱਲ ਹੈ ਤਾਂ ਕਿ ਕੋਈ ਹੋਰ ਸ਼ਰਾਰਤ ਦਾ ਮੁਕਾਮ ਨਾ ਹੋਏ, ਉੱਥੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਕਿ ਨਨਕਾਣਾ ਸਾਹਿਬ 'ਚ ਸਥਾਪਿਤ ਕੀਤੀ ਜਾਣੀ ਹੈ ਉਸ ਨੂੰ ਸਪੀਡ ਅਪ ਕਰਨ ਦੀ ਲਾਈਨ ਔਰ ਉਸ ਦੇ ਵਿੱਚ ਜਿਹੜੇ ਇੰਟਰਨੈਸ਼ਨਲ 5 ਮਿਲੀਅਨ ਸਿੱਖ ਡਾਇਸਪੋਰਾ ਹੈ ਉਹਨਾਂ ਦੇ ਬੱਚੇ ਬੱਚੀਆਂ ਵੀ ਕਿਵੇਂ ਈਜ਼ੀਲੀ ਐਕਸੈਸ ਹੋ ਸਕੇ ਔਰ ਇਸ ਦੇ ਲਈ ਉਹਨਾਂ ਨੂੰ ਜਿਹੜਾ ਬੇਨਤੀ ਕੀਤੀ ਗਈ ਹੈ ਕਿ ਇਸ ਨੂੰ ਐਕਸਪੀਡਾਈਟ ਕੀਤਾ ਜਾਏ। ਔਰ ਇੱਕ ਪਾਰਟ ਜਿਹੜਾ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਲਿਆਂਦਾ ਕਿ ਉਹ ਪੰਜਾਬੀ 'ਚ ਕਹਿੰਦੇ ਨੇ ਕਿ ਪਿੰਡ ਬੱਝਾ ਨਹੀਂ ਤੇ ਉਹ ਚੱਕੇ ਪਹਿਲਾਂ, ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਇੱਥੇ ਵੀਜ਼ਾ ਜਾਂ ਪਾਸਪੋਰਟ ਜਾਂ ਦੂਸਰੇ ਦੇ ਫਰਾਡ ਦੇ ਥੱਲੇ ਜਾਂ ਟੂਰ ਕੰਪਨੀਆਂ ਬਣਾਉਣ ਵਾਲਿਆਂ ਤੋਂ ਖਬਰਦਾਰ ਹੋਣਾ। ਔਰ ਇਸ ਦੇ ਲਈ ਅਸੀਂ ਕਿਹਾ ਵੀ ਪਾਕਿਸਤਾਨੀ ਕੌਂਸੂਲੇਟ ਵੱਲੋਂ ਖਾਸ ਪ੍ਰਬੰਧ ਕੀਤੇ ਜਾਣ, ਸੈਪਰੇਟ ਆਫਿਸ ਬਣਾਇਆ ਜਾਏ ਤਾਂ ਕਿ ਈਜ਼ੀ ਐਕਸੈਸ ਹੋਏ ਔਰ ਠੱਗਾਂ ਨੂੰ ਮੌਕਾ ਨਾ ਮਿਲੇ ਆਪਣੀ ਸ਼ਰਾਰਤ ਕਰਨ ਦਾ। ਔਰ ਇਸ ਸਾਰੇ ਦੇ ਨਾਲ ਤੀਸਰਾ ਪਾਰਟ ਜਿਹੜਾ ਅੱਜ ਦੀ ਡਿਸਕਸ਼ਨ ਦਾ ਹਿੱਸਾ ਸੀ ਉਹ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਹੈਰੀਟੇਜ ਸਟੇਟਸ ਹੈ, ਜਿਹੜੀਆਂ ਉਹਨਾਂ ਦੀਆਂ ਵਿਰਸੇ ਨਾਲ ਜੁੜੀਆਂ ਚੀਜ਼ਾਂ ਨੇ ਉਹਨਾਂ ਨੂੰ ਸੇਵ ਕੀਤਾ ਜਾਏ ਨਵੀਂ ਕੰਸਟਰਕਸ਼ਨ ਦੇ ਨਾਂ ਥੱਲੇ। ਔਰ ਸਾਰੀਆਂ ਹੀ ਮੰਗਾਂ ਪ੍ਰਤੀ ਬੜਾ ਹਮਦਰਦੀ ਵਾਲਾ ਰਵੱਈਆ ਵੀ ਰਿਹਾ ਨਾਮੁਲ ਹੱਕ ਸਾਹਿਬ ਦਾ ਔਰ ਇਹ ਬੜੀ ਕੋਰਡੀਅਲਿਟੀ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਖਤਮ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਵਫਦ ਵੱਲੋਂ ਅਸੀਂ ਉੱਥੋਂ ਦੇ ਸਪੈਸ਼ਲ ਅਸਿਸਟੈਂਟ ਟੂ ਪ੍ਰਾਈਮ ਮਿਨਿਸਟਰ ਨਾਇਬ ਮਲਕ ਸਾਹਿਬ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ, ਜਿਹੜੀ ਕਿ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਵਿੱਚ ਸੰਪੂਰਨ ਹੋਈ, ਜਿਨ੍ਹਾਂ ਵਿੱਚ ਨਿਊਯਾਰਕ ਦੇ ਏਰੀਏ ਤੋਂ ਡਾਕਟਰ ਅਮਰਜੀਤ ਸਿੰਘ, ਯਾਦਵਿੰਦਰ ਸਿੰਘ ਅਤੇ ਸਿੱਖਾਂ ਦੇ ਸਪੈਸ਼ਲ ਦੋਸਤ ਡਾਕਟਰ ਚੀਮਾ
ਉਹਨਾਂ ਨੇ ਹਿੱਸਾ ਲਿਆ ਤੇ ਅਸੀਂ ਹਕੂਮਤ ਪਾਕਿਸਤਾਨ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕੀਤਾ ਇਸ ਗੱਲ ਲਈ ਕਿ ਕੋਰੀਡੋਰ ਦੇ ਉੱਪਰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜੇ ਆਗਮਨ ਪੁਰਬ ਦੇ ਉੱਪਰ ਔਰ ਯੂਨੀਵਰਸਿਟੀ ਦੇ ਉੱਪਰ ਜਿਹੜੀ ਪਾਕਿਸਤਾਨ ਦੀ ਸਰਕਾਰ ਬੜੀ ਪਹਿਲ ਕਦਮੀ ਤੇ ਕੰਮ ਕਰ ਰਹੀ ਹੈ, ਉਹਨਾਂ ਦਾ ਅਸੀਂ ਧੰਨਵਾਦ ਵੀ ਕੀਤਾ ਤੇ ਕੁਝ ਅਸੀਂ ਸਲਾਹਾਂ ਵੀ ਦਿੱਤੀਆਂ ਜਿਹੜੀਆਂ ਕਿ ਇਮੀਡੀਏਟਲੀ ਉਹਨਾਂ ਨੇ ਮੰਨ ਲਈਆਂ ਔਰ ਖ਼ਾਸ ਤੌਰ ਤੇ ਜਿਹੜੀ ਵੀਜ਼ਾ ਪ੍ਰਣਾਲੀ ਆ ਉਹਨਾਂ ਨੇ ਸਿੱਧਾ ਕਰਨ ਦਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਵਚਨ ਦਵਾਇਆ ਸੀਗਾ, ਪਰ ਅੱਜ ਇਹਨਾਂ ਨੇ ਵੀ ਇਹ ਵਾਅਦਾ ਕੀਤਾ ਕਿ ਅਸੀਂ ਜਲਦ ਤੋਂ ਜਲਦ ਜਿਹੜਾ ਇਹ ਹੈਗਾ ਇਹਨੂੰ ਠੀਕ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗुरु जी की फतेह। क्योंकि जब तक पाकिस्तान और हिंदुस्तान के ताल्लुकात दोस्ताना नहीं होंगे और अमन नहीं होगा इस खत्ते में, उस वक्त तक इस खत्ते की तरक्की नहीं हो सकती, क्योंकि पाकिस्तान में और हिंदुस्तान में गुर्बत बहुत बढ़ चुकी है। और हम उस वक्त मुकम्मल प्लानिंग थी कि जो करतारपुर वाला की तकरीबात हैं उसमें हिंदुस्तान की तरफ से फुली सपोर्ट होगी और उसके बाद जो हालात हैं बेहतर होते चले जाएंगे और पाकिस्तानी अवाम और हिंदुस्तानी अवाम के दरमियान जो रवाबित है वो बढ़ते चले जाएंगे और इसको हम एक ब्रिज की हैसियत से देख रहे थे। मगर मुझे अफसोस के साथ कहना पड़ता है कि मोदी हुकूमत ने कश्मीर पर जो कदम उठाया है उससे सारा खेल बिगड़ गया है और दोस्ती के जो तमाम दरवाजे जो हम खोलना चाह रहे थे वो नरेंद्र मोदी ने बंद कर दिए हैं। जब तक कश्मीरी अवाम पर ये मज़ालिम ख़त्म नहीं होंगे, जब तक कर्फ्यू नहीं हटाया जाएगा, जब तक कि वहाँ पुलिस स्टेट जो कायम हो चुकी है, लोगों को किडनैप किया जा रहा है, मर्डर किया जा रहा है, ख़त्म नहीं होंगे, मैं समझता हूँ ये आगे नहीं बढ़ सकते। मगर प्राइम मिनिस्टर ने, आपको पता है, प्राइम मिनिस्टर इमरान खान ने कहा है कि हिंदुस्तान एक कदम बढ़ाए तो हम 2 कदम बढ़ाएंगे, मगर वो तो बात करने पर तैयार नहीं। नरेंद्र मोदी कहते हैं मैंने बात ही नहीं करनी, तो बात नहीं करेंगे तो फिर हालात कैसे आगे बढ़ेंगे। मगर ये जो करतारपुर वाले की तकरीबात हैं, मुझे यकीन है कि इससे कुछ जो एटमॉस्फेयर होगा वो बेहतर होगा। वो लाखों सिख जो इस वक्त हिंदुस्तान में रह रहे हैं, मुझे यकीन है कि वो चाहेंगे कि ये जो करतारपुर वाला की तकरीबात हैं और ये इट शुड बिकम अ ब्रिज बिटवीन द पीपल ऑफ इंडिया एंड पाकिस्तान। हम इसके लिए तैयार हैं, मगर मोदी हुकूमत की तरफ से इस किस्म का कोई इशारा नहीं मिल रहा। वाहिगुरू जी का खालसा वाहिगुरू जी की फतेह। ਅੱਜ ਸਿੱਖ ਡੈਲੀਗੇਸ਼ਨ ਨੇ ਡਾਕਟਰ ਪ੍ਰੀਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਦੀ ਅਗਵਾਈ ਦੇ ਵਿੱਚ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਦੇ ਸਪੈਸ਼ਲ ਅਸਿਸਟੈਂਟ ਦੇ ਨਾਲ ਮੁਲਾਕਾਤ ਕੀਤੀ ਹੈ। ਜਿਹੜਾ ਮੇਨ ਮੁੱਦਾ ਸੀ ਆਪਣਾ ਸਾ ਉਹਨਾਂ ਨੂੰ ਇੱਕ ਮੈਮੋਰੈਂਡਮ ਵੀ ਦਿੱਤਾ। ਉਹਦੇ 'ਚ ਇੱਕ ਤੇ 550 ਸਾਲਾ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹਦੇ 'ਚ ਪਾਕਿਸਤਾਨੀ ਸਰਕਾਰ ਕੀ ਕਰ ਰਹੀ, ਖਾਸ ਤੌਰ 'ਤੇ ਵੀਜ਼ਿਆਂ ਦੇ ਬਾਰੇ ਅਸੀਂ ਉਹਨਾਂ ਨਾਲ ਗੱਲ ਕੀਤੀ ਔਰ ਉਹਨਾਂ ਨੇ ਬਹੁਤ ਚੰਗਾ ਇਕਦਾਮ ਕੀਤਾ ਕਿ ਉਹਨਾਂ ਕਿਹਾ ਕਿ ਪਾਕਿਸਤਾਨ ਜਿਹੜੇ ਵੀ ਸਿੱਖ ਯਾਤਰੀ ਆਉਣਗੇ ਉਹਨਾਂ ਨੂੰ ਮਲਟੀਪਲ ਵੀਜ਼ੇ ਮਿਲਣਗੇ। ਦੂਸਰੀ ਗੱਲ ਗੁਰੂ ਨਾਨਕ ਯੂਨੀਵਰਸਿਟੀ ਦੇ ਬਾਰੇ ਅਸੀਂ ਉਹਨਾਂ ਨੂੰ ਯਾਦ ਦਿਵਾਇਆ ਕਿ ਅੱਜ ਤੋਂ 15 ਸਾਲ ਪਹਿਲਾਂ ਗੁਰੂ ਨਾਨਕ ਯੂਨੀਵਰਸਿਟੀ ਦਾ ਅਨਾਉਂਸ ਹੋਇਆ ਸੀ। ਸੋ ਇੱਕ ਗੱਲ ਜਿਹੜੀ ਉਹਨਾਂ ਦੇ ਖਾਸ ਧਿਆਨ 'ਚ ਅਸਾਂ ਲਿਆਂਦੀ ਆ ਉਹ ਇਹ ਹੈ ਕਿ ਅਸੀਂ ਪਾਕਿਸਤਾਨ 'ਚ ਇਹੋ ਜਿਹੀ ਯੂਨੀਵਰਸਿਟੀ ਚਾਹੁੰਦੇ ਹਾਂ ਗੁਰੂ ਨਾਨਕ ਦੇ ਨਾਂ 'ਤੇ ਜਿਹੜੀ ਸਿੱਖੀ ਸਿਧਾਂਤ ਦੀ ਗੱਲ ਕਰੇ, ਸਿੱਖ ਸਿਧਾਂਤ ਨੂੰ ਅੱਗੇ ਲੈ ਕੇ ਟੁਰੇ, ਨਾ ਕਿ ਇੰਡੀਆ ਦੀ ਤਰ੍ਹਾਂ ਉਹ ਇੱਕ ਹੋਰ ਗੁਰੂ ਨਾਨਕ ਦੇ ਨਾਂ ਦੀ ਯੂਨੀਵਰਸਿਟੀ ਹੋਵੇ ਜਿੱਥੇ ਸਿੱਖਾਂ ਦੇ ਸਿਧਾਂਤ ਨੂੰ ਢਾਹ ਲਾਈ ਜਾ ਰਹੀ ਹੈ। ਅਤੇ ਸਭ ਤੋਂ ਅਹਿਮ ਚੀਜ਼ ਜਿਹੜੀ ਉਹਨਾਂ ਨੇ ਅਗਰੀ ਕੀਤੀ ਸੀ, ਉਹਨਾਂ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਸੈਲੀਬ੍ਰੇਟ ਕਰਨ ਲਈ ਉਹਨਾਂ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਪਾਕਿਸਤਾਨੀ ਸਰਕਾਰ ਇੱਕ ਡਾਕ ਟਿਕਟ ਗੁਰੂ ਸਾਹਿਬ ਦਾ ਜਾਰੀ ਕਰੇ। ਉਹਨਾਂ ਨੇ ਇਸ ਨਾਲ ਅਗਰੀ ਕੀਤਾ ਹੈ। ਉਹਦੇ 'ਚ ਮੈਂ ਖਾਸ ਤੌਰ 'ਤੇ ਉਹਨਾਂ ਨੂੰ ਇਹ ਕਿਹਾ ਕਿ ਗੁਰੂ ਸਾਹਿਬ ਦਾ ਜਿਹੜਾ ਡਾਕ ਟਿਕਟ ਜਾਰੀ ਹੋਵੇ ਉੱਤੇ ਕੋਈ ਭਗਵਾਂ ਚੋਲਾ ਪਾਇਆ ਹੋਇਆ RSS ਦਾ ਪੋਰਟਰੇਟ ਕਰਨ ਵਾਲਾ ਸੂਬਾ ਸਿੰਘ ਦਾ ਗੁਰੂ ਨਾਨਕ ਸਾਨੂੰ ਨਜ਼ਰ ਨਹੀਂ ਆਉਣਾ ਚਾਹੀਦਾ। ਸੋ ਉਹਨਾਂ ਨੇ ਸਾਡੇ ਨਾਲ ਕਿਹਾ ਹੈ ਕਿ ਸੰਗਤ ਜਿਹੜਾ ਗੁਰੂ ਸਾਹਿਬ ਦਾ ਇਮੇਜ ਚਾਹੇਗੀ ਉੱਦਾਂ ਦਾ ਹੀ ਪਾਕਿਸਤਾਨ ਡਾਕ ਟਿਕਟ ਜਾਰੀ ਕਰੇਗਾ। ਸੋ ਅੱਜ ਇਹ ਅਹਿਮ ਉਪਰਾਲੇ ਜਿਹੜੇ ਕਈ ਵਕਤਾਂ ਤੋਂ ਚੱਲੇ ਆ ਰਹੇ ਸੀ ਉਹ ਅੱਜ ਕਾਰਜ ਜਿਹੜੇ ਆ ਉਹ ਪੂਰੇ ਹੋਏ ਆ। ਸੋ ਸੰਗਤ ਨੂੰ ਬਹੁਤ ਬਹੁਤ ਇਹਦੀ ਮੁਬਾਰਕ ਹੋਵੇ ਔਰ ਅਸੀਂ ਆਸ ਕਰਦੇ ਹਾਂ ਕਿ ਜਦ ਗੁਰੂ ਨਾਨਕ ਨਾਮ ਲੈਵਾ ਸਿੱਖ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਪਹੁੰਚਣਗੇ ਤੇ ਉੱਥੇ ਦੀ ਸਰਕਾਰ ਉਹਨਾਂ ਦੀ ਹਰ ਤਰ੍ਹਾਂ ਦੀ ਸੇਵਾ ਔਰ ਸਾਂਭ ਦਾ ਪੂਰਾ ਪ੍ਰਬੰਧ ਕਰੂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਡੈਲੀਗੇਸ਼ਨ ਦੇ ਰੂਪ ਵਿੱਚ PM ਇਮਰਾਨ ਖਾਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਨਾਈਮ ਖਾਨ ਸਾਹਿਬ, ਉਹਨਾਂ ਦੇ ਨਾਲ ਅਸੀਂ ਮਿਲੇ ਆ। ਜਿਹੜੇ ਸਿੱਖਾਂ ਦੇ ਇਸ਼ੂਜ਼ ਨੇ 550 ਸਾਲਾਂ ਦੇ ਸਬੰਧ ਦੇ ਵਿੱਚ ਜਿਹੜੀਆਂ ਤਿਆਰੀਆਂ ਹੋ ਰਹੀਆਂ ਨੇ ਜਾਂ ਜੋ ਕੁਝ ਵੀ ਜਿਹੜੇ ਪ੍ਰਬੰਧ ਹੋ ਰਹੇ ਨੇ ਉਹਦਾ ਜਾਇਜ਼ਾ ਵੀ ਲਿਆ ਗਿਆ ਔਰ ਉਹਦੇ ਵਿੱਚ ਜਿਹੜੀ ਸਾਡੀ ਸਲਾਹ ਜਾਂ ਸਾਡੇ ਜਿਹੜੇ ਇਨਪੁਟ ਸੀ ਉਹ ਵੀ ਮੰਗੀ ਗਈ ਆ।
ਔਰ ਸਾਡੀ ਬਹੁਤ ਹੀ ਮੈਂ ਸਮਝਦਾ ਆ ਕਿ ਫਰੈਂਕ ਔਰ ਕੈਂਡਿਡ ਕਨਵਰਸੇਸ਼ਨ ਹੋਈ ਆ ਉਹਨਾਂ ਦੇ ਨਾਲ। ਜਿਹੜੇ ਇਸ਼ੂਜ਼ ਨੇ ਜਿਹੜੀਆਂ ਕਿ ਅਸੀਂ ਐਕਸਪੈਕਟ ਕਰਦੇ ਆ ਪਾਕਿਸਤਾਨ ਗਵਰਨਮੈਂਟ ਤੋਂ, ਜਿਹੜੀਆਂ ਗੱਲਾਂ ਨੂੰ ਐਡਰੈਸ ਹੋਣਾ ਚਾਹੀਦਾ ਆ, ਜਿਸ ਨਜ਼ਰੀਏ ਤੋਂ ਸਿੱਖਾਂ ਨੂੰ ਉਹਨਾਂ ਨੂੰ ਲੈਣਾ ਚਾਹੀਦਾ ਆ, ਉਹਦੇ ਬਾਰੇ ਖੁੱਲ੍ਹ ਕੇ ਗੱਲ ਹੋਈ ਆ। ਔਰ ਮੈਂ ਸਮਝਦਾ ਹਾਂ ਕਿ ਇੱਕ ਕੰਟਰਾਸਟ ਆ ਜਿਹੜੀ ਸਾਡੀ ਅੱਜ ਦੀ ਮੀਟਿੰਗ ਆ PM ਆਫਿਸ ਦੇ ਨਾਲ, ਪਾਕਿਸਤਾਨ ਦੇ ਨਾਲ, ਤੇ ਜਿਹੜੇ ਕੁਝ ਸਿੱਖ ਪਿਛਲੇ ਵੀਕ ਜਿਹੜੇ ਨਰਿੰਦਰ ਮੋਦੀ ਨੂੰ ਮਿਲੇ ਨੇ। ਕੰਟਰਾਸਟ ਇਹ ਆ ਕਿ ਅਸੀਂ ਇੱਥੇ ਉਹਨਾਂ ਦੇ ਨਾਲ ਇੱਕ ਧਿਰ ਦੇ ਰੂਪ ਵਿੱਚ ਬੈਠੇ ਆ, ਪਰ ਪਿਛਲੇ ਵੀਕ ਜਿਹੜੇ ਕੁਝ ਸਿੱਖ ਜਿਹੜੇ ਕਿ ਮੈਨੂੰ ਨਹੀਂ, ਮੈਂ ਸਮਝਦਾ ਕਿ ਜਿਹੜੇ ਉਹ ਸਿੱਖ ਨੇ ਉਹ ਕਿਸੇ ਰਿਪਰੈਜ਼ੈਂਟ ਨਹੀਂ ਕਰਦੇ ਸਾਡੀ ਕਮਿਊਨਿਟੀ ਨੂੰ, ਪਰ ਉਹ ਐਜ਼ ਏ ਮੰਗਤਿਆਂ ਵਾਂਗੂ ਫੋਟੋ ਆਪ ਲਈ ਇਕੱਠੇ ਹੋਏ ਸੀ, ਸ਼ੋਅ ਆਫ ਲਈ। ਸੋ ਮੈਂ ਸਮਝਦਾ ਹਾਂ ਕਿ ਜਿਹੜੇ ਵੀ ਸਿੱਖਾਂ ਨੇ ਕਿਸੇ ਵੀ ਗਵਰਨਮੈਂਟ ਨੂੰ ਮਿਲਣਾ ਆ, ਉਹ ਜਿਹੜੇ ਸਿੱਖਾਂ ਦੇ ਕਰੰਟ ਔਰ ਬਰਨਿੰਗ ਇਸ਼ੂਜ਼ ਨੇ ਉਹਨਾਂ ਉੱਪਰ ਖੁੱਲ੍ਹ ਕੇ ਉਹਨਾਂ ਨਾਲ ਗੱਲ ਕਰਨ ਔਰ ਓਨੈਸਟਲੀ ਔਰ ਫਰੈਂਕਲੀ ਕਰਨ। ਡਜ਼ਨਟ ਮੈਟਰ ਪਾਕਿਸਤਾਨ ਆ, ਇੰਡੀਆ ਜਾਂ ਕਿਸੇ ਹੋਰ ਦੇਸ਼ ਨਾਲ ਆ, ਜਿਹੜੀ ਸਿੱਖ ਲੀਡਰਸ਼ਿਪ ਆ ਉਹਨੂੰ ਆਪਣੇ ਆਪ ਨੂੰ ਐਜ਼ ਏ ਸਿੱਖ ਅਸਰਟ ਕਰਨਾ ਚਾਹੀਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖਾਂ ਦੇ ਇਸ਼ੂ ਨੇ ਉਹਨਾਂ ਨੂੰ ਆਧਾਰ ਬਣਾ ਕੇ ਹੀ ਬਾਕੀ ਗੌਰਮੈਂਟਾਂ ਨਾਲ ਗੱਲ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸਿੱਖ ਵਫਦ ਨੇ ਮਿਸਟਰ ਨਈਮ ਉਲ ਹਕ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਸਪੈਸ਼ਲ ਅਸਿਸਟੈਂਟ ਆਫ ਪੋਲੀਟੀਕਲ ਅਫੇਅਰਸ ਦੇ ਨਾਲ ਮੁਲਾਕਾਤ ਕੀਤੀ। ਸਿੱਖ ਵਫਦ ਨੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਧੰਨਵਾਦ ਕੀਤਾ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਦੇ ਨਾਲ, ਅਤੇ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਉਸਾਰਨ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਅਸੀਂ ਸਮੂਹ ਵਫਦ ਵੱਲੋਂ ਮਿਸਟਰ ਨਈਮ ਉਲ ਹਕ, ਸਪੈਸ਼ਲ ਅਸਿਸਟੈਂਟ ਟੂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਥੈਂਕਫੁਲ ਹੈਗੇ ਹਾਂ, ਅਤੇ ਅਸੀਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਵੀ ਥੈਂਕ ਕਰਦੇ ਹੈਗੇ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਦੇ ਨਾਲ। ਥੈਂਕ ਯੂ। ਅੱਜ ਅਸੀਂ ਇਮਰਾਨ ਖਾਨ ਸਾਹਿਬ ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਹਨ, ਉਹਨਾਂ ਦਾ ਧੰਨਵਾਦ ਕਰਨ ਵਾਸਤੇ ਉਹਨਾਂ ਦੇ ਖਾਸ ਨੁਮਾਇੰਦੇ, ਖਾਸ ਉਹਨਾਂ ਦੇ ਰਾਈਟ ਹੈਂਡ ਪਰਸਨ ਮਿਸਟਰ ਹੱਕ ਨੂੰ ਮਿਲਣ ਵਾਸਤੇ ਰੂਜ਼ਵੈਲਟ ਹੋਟਲ ਦੇ ਵਿੱਚ ਆਏ। ਉਹਨਾਂ ਨਾਲ ਬਹੁਤ ਕੰਸਟਰਕਟਿਵ ਵਿਚਾਰ ਵਟਾਂਦਰਾ ਹੋਇਆ। ਖਾਸ ਤੌਰ 'ਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਸਥਾਪਿਤ ਕਰਨ ਬਾਰੇ ਉਹਨਾਂ ਨਾਲ ਜੋ ਵਿਚਾਰ ਵਟਾਂਦਰਾ ਹੋਇਆ ਉਹ ਬਹੁਤ ਹੀ ਭਰਮਾ ਹੁੰਗਾਰਾ ਮਿਲਿਆ। ਉਹਨਾਂ ਨੇ ਫੈਸਲਾ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਦਿਨ ਦੇ ਉੱਤੇ ਇੱਕ ਸਟੈਂਪ ਜੋ ਜਾਰੀ ਕੀਤੀ ਜਾਏਗੀ, ਉਹਦਾ ਬਹੁਤ ਜ਼ਿਆਦਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿੱਖ ਮੁਸਲਿਮ जो डॉक्टर प्रितपाल सिंह की सरबराही में एक